अस्सलाम वालेकुम। लो जी यारो बेलियो मित्रों ते सज्जनों, तुसीं देख रहे हो एस अहमद पंजाबी। तुहाडे सारिਆਂ ਦਾ लाइक करन ते चैनल ਨੂੰ सबसक्राइब करन ਦਾ बहुत शुक्रिया। लो जी, चीखो पुकार ਦੀਆਂ ਆਵਾਜ਼ਾਂ ਜਿਹੜੀਆਂ ਨੇ ਨਾ ਉਹ ਹਰ ਪਾਸਿਓਂ ਆਉਣਾ ਸ਼ੁਰੂ ਹੋ ਗਈਆਂ ਨੇ। ਉਹ ਹੈ 47 ਦੀ ਹਕੂਮਤ 'ਚ ਜਿਹੜੇ ਆ ਕੇ ਬੈਠੇ ਸੀ ਤੇ ਜਿਨ੍ਹਾਂ ਨੂੰ ਜ਼ਬਰਦਸਤੀ ਮੁਸਲਤ ਕੀਤਾ ਗਿਆ ਸੀ ਕੌਮ 'ਤੇ, ਉਹ ਚੀਖੋ ਪੁਕਾਰ ਕਰ ਰਹੇ ਨੇ। ਉਹ ਕਹਿੰਦੇ ਦੇਖੋ ਜੀ ਸਾਡੇ ਨਾਲ ਕੀ ਜ਼ਿਆਦਤੀ ਹੋ ਰਹੀ ਹੈ। ਸਾਨੂੰ ਲੈ ਕੇ ਆਏ ਨੇ ਫਾਰਮ 47 ਤੇ ਜਿਤਵਾਇਆ, ਇੱਥੇ ਲਾਇਆ ਤੇ ਸਾਨੂੰ ਕਹਿਣ ਲੱਗੇ ਨੇ ਕਿ ਲੋ ਜੀ ਖੁੱਲ੍ਹਾ ਖਾਓ ਤੇ ਨੰਗੇ ਨਾ ਹੋ। ਹਾਂਜੀ, ਉਹ ਕਹਿਣ ਲੱਗੇ ਜੀ ਅਸੀਂ ਖੁੱਲ੍ਹਾ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਤੇ ਨੰਗੇ ਨਹਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਜਦੋਂ ਅਸੀਂ ਨੰਗੇ ਨਹਾ ਰਹੇ ਸੀ, ਹਾਂ ਇਹਨਾਂ ਨੇ ਸਾਡੀ ਫਿਲਮ ਬਣਾ ਲਈ ਕੰਪਨੀ ਵਾਲੀ। ਤੁਹਾਡਾ ਪੀੜਾ ਗਰਕ ਹੋਏ, ਤੁਹਾਨੂੰ ਲਵੇ ਮਾਲਾ ਇਹ ਕੀ ਕੀਤਾ ਤੁਸੀਂ। ਉਹ ਕਹਿੰਦੇ ਜੀ ਹੁਣ ਉਹ ਕਹਿ ਰਹੇ ਅਸੀਂ ਆਹ ਫਿਲਮ ਦੇ ਟੋਟੇ ਬਣਾ ਕੇ ਉਹ ਰਿਲੀਜ਼ ਕਰਾਂਗੇ ਅਤੇ ਤੁਹਾਨੂੰ ਤੁੰਨ ਕੇ ਰੱਖ ਦਿਆਂਗੇ। ਓਏ ਹੋਏ ਹੋਏ, ਆਹ ਦੇਖ ਲਓ ਕੀ ਹੋ ਜਾਂਦਾ। ਖਾਜਾ ਰੰਗਬਾਜ਼ ਦਾ ਫਰੰਟਮੈਨ ਫੜਿਆ ਗਿਆ। ਖਾਜਾ ਹੁਣ ਖਲਬਲਾ ਉੱਠਿਆ। ਉਹ ਕਹਿ ਰਿਹਾ ਦੇਖੋ ਜੀ ਇਹ ਬਿਊਰੋਕਰੇਸੀ ਦੇਖੋ, ਆਹ ਇੱਥਾਂ ਕਰਾਣੀ ਬਿਊਰੋਕਰੇਸੀ। ਆਹ ਪੁਰਤਗਾਲ ਦੀਆਂ ਨੈਸ਼ਨੈਲਿਟੀਆਂ ਲੈ ਕੇ ਉੱਥੇ ਆਪਣਾ ਸਾਰਾ ਖੱਬਾ ਸੱਜਾ ਮਾਲ ਉੱਥੇ ਪਾਰਕ ਕਰ ਰਹੇ ਨੇ। ਉੱਧਰ ਰੁੜੇ ਨੇ ਫਲਾਣਾ ਟਿੰਗੜਾ। ਅਸਲ 'ਚ ਬਿਊਰੋਕਰੇਸੀ ਨੂੰ ਨਹੀਂ ਕਹਿ ਰਿਹਾ, ਉਹ ਇਹਨਾਂ ਦੇ ਹੈਂਡਲਰਾਂ ਨੂੰ ਕਹਿ ਰਿਹਾ ਜਿਹਨਾਂ ਦੀ ਗੱਲ ਬਿਊਰੋਕਰੇਸੀ ਮੰਨ ਰਹੀ ਹੈ। ਹਾਂਜੀ, ਜਿਨ੍ਹਾਂ ਦੇ ਇਸ਼ਾਰਿਆਂ 'ਤੇ ਉਹ ਚੱਲ ਰਹੀ ਹੈ ਉਹਨਾਂ ਨੂੰ ਗੱਲ ਸੁਣਾ ਰਿਹਾ। ਅਤੇ ਉੱਤੋਂ ਇਹ ਜਿਹੜੀ ਹਕੂਮਤ ਆ ਆਪਣਾ 47 ਵਾਲੀ, ਇਹਦੇ ਜਿਹੜੇ ਰੂਹੇ ਰਵਾਂ ਨੇ ਉਹ ਮੀਆਂ ਸਾਹਿਬ ਪੈਂਪਰ ਵਾਲੀ ਸਰਕਾਰ। ਉਹ ਪੈਂਪਰ ਵਾਲੀ ਸਰਕਾਰ ਜਿਹੜੀ ਹੈ ਨਾ ਉਹ ਵੀ ਘਬਰਾਈ ਫਿਰਦੀ ਆ। ਹਾਂ, ਉਹ ਭਿਖਾਰੀ ਉੱਤੇ ਜਿਹੜਾ ਉਹ ਵੀ ਘਬਰਾਇਆ ਫਿਰਦਾ, ਕਿਉਂਕਿ ਉਹਨਾਂ ਨੂੰ ਅਲਟੀਮੇਟਮ ਦੇ ਦਿੱਤਾ ਕਿ ਵੀ ਟਾਈਮ ਹੋ ਗਿਆ ਨਿਕਲਣ ਦਾ, ਚਲੋ ਹੁਣ ਛੁੱਟੀ ਕਰੋ। ਜਿੰਨਾ ਗੰਦ ਸੀ, ਜੋ ਗਲਾਜ਼ਤ ਸੀ, ਉਹ ਤੁਹਾਡੇ ਕੋਲ ਸਾਫ਼ ਕਰਵਾ ਕੇ ਆਪਣੀ, ਹਾਂਜੀ ਆਪਣੇ ਕੰਮ ਸਾਰੇ ਕਰਵਾ ਕੇ ਆਹ ਜਿਹੜਾ ਗਲਾਜ਼ਤ ਦਾ ਟੋਕਰਾ ਪਿਆ ਆ ਇਹਨਾਂ ਦੇ ਸਿਰ ਜਿਹੜਾ ਨਾ ਚੁਕਵਾ ਕੇ ਤੇ ਇਹਨਾਂ ਨੂੰ ਤੁੰਨ ਦਿੱਤਾ ਜਾਏਗਾ। ਬਈ ਕੰਪਨੀ ਇੰਝ ਹੀ ਕਰਦੀ ਹੈ, ਕੰਪਨੀ ਦਾ ਕੰਮ ਹੀ ਇੰਝ ਹੀ ਹੈ। ਇਹਨਾਂ ਨੂੰ ਪਹਿਲੇ ਬਗੈਰਤਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਜਦੋਂ ਤਾਇਨਾਤੀ ਕਰ ਰਹੇ ਸਨ ਕਿ ਜਿਹੜੀ ਤਾਇਨਾਤੀ ਕੀਤੀ ਮੀਆਂ ਸਾਹਿਬ ਨੇ ਵਾਅਦੇ ਵਈਦ ਲੈ ਕੇ, ਹਾਂਜੀ ਉਹ ਬਈ ਉਹ ਤੁਹਾਨੂੰ ਪਾਵਰਫੁਲ ਨਹੀਂ ਬਣਾਉਣਗੇ। ਉਹ ਪਾਗਲ ਹੈ ਕੋਈ, ਉਹਦਾ ਤਾਕਤ ਸਾਰੀ ਉਹਦੇ ਕੋਲ ਆ ਜਿਹਨੂੰ ਇਹਨਾਂ ਨੇ ਲਾਇਆ। ਹਾਂ, ਉਹਨੇ ਇਹਨਾਂ ਨੂੰ ਪਕੌੜੇ ਲਾਤਾ। ਆ ਸਾਰੇ ਤੁੰਨੇ ਕੇ ਹੁਣ ਰੌਂਡ। ਅੱਛਾ, ਹੁਣ ਕਹਿੰਦੇ ਆ ਜੀ ਕਿ 200,000 ਅਰਬ ਦੀ, ਪਤਾ ਨਹੀਂ 2,000 ਅਰਬ ਦੀ, ਹਾਂ ਜੋ ਵੀ ਹੈ ਉਹ ਜਨਾਬ ਇਹਨਾਂ ਨੇ ਕੀਤੀ ਕਰਪਸ਼ਨ। ਆ ਪਹਿਲਾ ਟੋਟਾ ਉਹਨਾਂ ਨੇ ਕੱਢ ਦਿੱਤਾ ਜਿਹੜਾ ਨੰਗੇ ਨਹਾਉਂਦੇ ਫੜੇ ਗਏ। ਉਹ ਨੰਗ ਪੜਾਂਗ ਉਹਨਾਂ ਨੇ ਪਹਿਲੀ ਹਵਾ ਛੱਡ ਦਿੱਤੀ ਕਿ ਲੋ ਜੀ ਆਹ ਫਾਈਲਾਂ ਬਣ ਰਹੀਆਂ ਨੇ, ਤਿਆਰ ਹੋ ਰਹੀਆਂ ਨੇ, ਇੱਕ ਇੱਕ ਕਰਕੇ ਸਾਰੇ ਤੁੰਨ ਦੇਣੇ ਆ ਜਿੰਨੇ ਵੀ ਸਿਆਸਤਦਾਨ ਆ ਔਰ ਜਿਨ੍ਹਾਂ ਨੇ ਆ ਫੰਡ ਲਏ ਕੰਮ ਕੁਮ ਕਰਵਾਉਣ ਵਾਸਤੇ, ਉਹ ਸਾਰੇ ਖਾ ਗਏ, ਖਾਬੇ ਖਾ ਗਏ। ਉਹਨਾਂ ਦੀਆਂ ਫਾਈਲਾਂ ਬਣ ਰਹੀਆਂ। ਆਹ ਸਾਰਾ ਕੁਛ ਕਿਉਂ ਹੋ ਰਿਹਾ? ਅੱਛਾ, ਦੋ ਰਾਏ ਨੇ ਇਹਦੇ ਵਿੱਚ। ਇੱਕ ਕੁਛ ਲੋਕ ਕਹਿੰਦੇ ਨੇ ਕਿ ਇਸ ਕਰਕੇ ਹੋ ਰਿਹਾ ਕਿ ਜੀ ਐਕਸਟੈਂਸ਼ਨ ਹੁਣ ਕਰੀਬ ਆਉਣ ਵਾਲੀ ਹੈ, ਐਕਸਟੈਂਸ਼ਨ ਲੈਣੀ ਹੈ, ਇਸ ਕਰਕੇ ਸਾਰਾ ਪ੍ਰੈਸ਼ਰ ਪਾ ਕੇ ਜਿਹੜਾ ਨਾ ਉਹ ਐਕਸਟੈਂਸ਼ਨ ਆਪਣੇ ਜਿਹੜੇ ਨਾ ਉਹ ਕਢਵਾਉਣਗੇ। ਅਤੇ ਦੂਜੀ ਰਾਏ ਦੂਸਰੀ ਹੈ। ਹਾਂ, ਮੈਂ ਦੂਜੀ ਰਾਏ ਨਾਲ ਜ਼ਿਆਦਾ ਇਤਫਾਕ ਕਰਦਾ ਵਾਂ ਕਿਉਂਕਿ ਸ਼ਾਇਦ ਦੂਜੀ ਰਾਏ ਮੇਰੀ ਆਪਣੀ ਹੈ। ਹਾਂ, ਸ਼ਾਇਦ ਹੋਰ ਲੋਕਾਂ ਦੀ ਵੀ ਹੋਏ, ਪਰ ਇਹ ਜਿਹੜੀ ਰਾਏ ਹੈ ਨਾ ਇਹ ਜਿਹੜਾ ਕਹਿੰਦੇ ਨੇ ਕਿ ਜੀ ਉਹ ਇਸ ਕਰਕੇ ਹੋ ਰਿਹਾ ਐਕਸਟੈਂਸ਼ਨ, ਹਾਲਾਂਕਿ ਮੈਨੂੰ ਇਹਦੇ 'ਚ ਕੋਈ ਨਜ਼ਰ ਨਹੀਂ। ਦੇਖੋ ਐਕਸਟੈਂਸ਼ਨ ਕੀ ਲੈਣੀ ਯਾਰ, ਉਹ ਸਾਰਾ ਨਿਜ਼ਾਮ ਉਹਨਾਂ ਨੇ ਆਪਣੇ ਕਬਜ਼ੇ 'ਚ ਲਿਆ। ਫੀਲਡ ਮਾਰਸ਼ਲ ਉੱਤੇ ਸੱਪ ਬਣ ਕੇ ਬੈਠਾ, ਪੂਰੇ ਨਿਜ਼ਾਮ ਦੇ ਉੱਤੇ ਸੱਪ ਬਣ ਕੇ ਬੈਠਾ, ਕੋਈ ਹਿਲਾ ਨਹੀਂ ਸਕਦਾ ਨਿਜ਼ਾਮ ਨੂੰ। ਉਹ ਬਈ ਉਹਨੂੰ ਕਾਹਦੀ ਫਿਕਰ ਐਕਸਟੈਂਸ਼ਨ ਦੀ? ਉਹ ਅਦਾਲਤਾਂ ਉਹਨੇ ਆਪਣੀਆਂ ਮਰਜ਼ੀ ਦੀਆਂ ਠੋਕ ਦਿੱਤੀਆਂ, ਜੱਜ ਆਪਣੇ ਠੋਕ ਦਿੱਤੇ ਸਾਰੇ ਉਹਦੇ ਵਿੱਚ, ਠੀਕ ਹੈ, ਉੱਤੋਂ ਲੈ ਕੇ ਥੱਲੇ ਤੱਕ ਸਾਰਾ ਸਿਸਟਮ ਉਹਨੇ ਉਖਾੜ ਪਿਛਾੜ ਕਰਕੇ ਤਬਾਹ ਬਰਬਾਦ ਕਰਕੇ ਆਪਣੇ ਬੰਦੇ ਉਹਨੇ ਤੰਨ ਦਿੱਤੇ ਹਰ ਜਗ੍ਹਾ 'ਤੇ। ਹੁਣ ਆਪਣੇ ਬੰਦੇ ਉਹਨੇ ਹਰ ਜਗ੍ਹਾ 'ਤੇ ਤੁੰਨੇ, ਉਹਨੂੰ ਕਾਹਦੀ ਫਿਕਰ ਆ ਕਿ ਵੀ ਐਕਸਟੈਂਸ਼ਨ ਦੀ? ਉਹ ਚੁਟਕੀ ਵਜਾਉਂਦੇ ਆ, ਕੰਮ ਹੋ ਜਾਣਾ ਉਹਦਾ। ਬਿਊਰੋਕਰੇਸੀ ਸਾਰੀ ਉਹਦੇ ਜਿਹੜਾ ਖਾਜਾ ਰੰਗਬਾਜ਼ ਬਗੈਰਤ ਆਦਮੀ, ਚਵਲ ਆਦਮੀ, ਉਹ ਕਹਿ ਚੁੱਕਾ ਵਾ ਕਿ ਬਈ ਆਹ ਸਾਰੀ ਉਹਨਾਂ ਦੀ ਮੰਨ ਰਹੀ ਹੈ, ਉਹਨਾਂ ਦੀ ਸੁਣ ਰਹੀ ਹੈ ਸਾਰੀ। ਅਤੇ ਉਹ 1 ਸੈਕਿੰਡ ਦੇ ਵਿੱਚ ਆਪਣਾ ਪੇਪਰ ਉੱਪਰ ਕਢਾਉਣਗੇ, ਕੋਈ ਮਸਲਾ ਹੀ ਕੋਈ ਨਹੀਂ। ਹਾਂਜੀ, ਉਹ ਤਾਂ ਕੋਈ ਰੌਲਾ ਹੀ ਕੋਈ ਨਹੀਂ ਉਹਨਾਂ ਨੂੰ। ਇਹ ਗੱਲ ਨਹੀਂ ਗਈ। ਉਹ ਨੂਨ ਲਈ ਗੱਲ ਜਿਹੜੇ ਆ ਨਾ, ਹੁਣ ਕਹਿ ਰਹੇ ਕਿ ਦੇਖੋ ਜੀ ਮੀਆਂ ਸਾਹਿਬ ਐਕਸਟੈਂਸ਼ਨ ਨਹੀਂ ਦਿੰਦੇ। ਮੀਆਂ ਸਾਹਿਬ ਉਹ ਪੈਂਪਰ ਵਾਲੀ ਸਰਕਾਰ ਦੀ ਕੀ ਜ਼ਰੂਰਤ ਹੈ? ਉਹ ਬਈ ਇਹਦੇ ਹੱਥ 'ਚ ਹੈ ਹੀ ਕੁਛ ਨਹੀਂ। ਹੁਣ ਸਾਰਾ ਨਿਜ਼ਾਮ ਹੀ ਹਾਈਜੈਕ ਹੋਇਆ। ਜਦੋਂ ਬਾਜਵਾ ਸੀ ਨਾ ਉਦੋਂ ਫਿਰ ਵੀ ਇਹਨਾਂ ਦੀ ਸੇਧ ਸੀਗੀ, ਠੀਕ ਹੈ। ਉਦੋਂ 26ਵੀਂ ਆਈਨੀ ਤਰਮੀਮ ਨਹੀਂ ਹੋਈ ਸੀ, ਅਦਾਲਤਾਂ 'ਚ ਜੱਜ ਵੀ ਬੈਠੇ ਸਨ।
ਔਰ ਸਿਸਟਮ ਜਿਹੜਾ ਸੀ ਨਾ ਉਹ ਕਿਸੇ ਨਾ ਕਿਸੇ ਹੱਦ ਤੱਕ ਜਿਹੜਾ ਆਪਣਾ ਕੰਮ ਕਰ ਰਿਹਾ ਸੀ, ਆਪਣਾ ਅਸਰ ਦਿਖਾ ਰਿਹਾ ਸੀ, ਕੁਛ ਬੈਠਾ ਸੀਗਾ। ਅਤੇ ਉਦੋਂ ਇਹਨਾਂ ਦੇ ਹੱਥ 'ਚ ਸੀਗਾ ਕੰਮ ਕਿ ਬਈ ਇਹ ਜਿਹੜਾ ਚਾਹੁੰਦੇ ਲਾ ਦਿੰਦੇ, ਇਹਨਾਂ ਨੇ ਚੁੱਕ ਕੇ ਫੀਲਡ ਮਾਰਸ਼ਲ ਲਾ ਦਿੱਤਾ ਉਦੋਂ। ਹੁਣ ਉਹ ਹਿਸਾਬ ਨਹੀਂ ਰਿਹਾ, ਹੁਣ ਤਾਂ ਇੱਥੇ ਨਿਜ਼ਾਮ ਹੀ ਕੋਈ ਨਹੀਂ। 26ਵੀਂ ਆਨੀ ਤਰਮੀਮ ਤੋਂ ਬਾਅਦ ਹਰ ਚੀਜ਼ ਤੇ ਗਰਕ ਹੋ ਗਈ। ਇਹਨਾਂ ਦੇ ਇਹ ਬਗੈਰਤ ਦੇ ਬੱਚੇ ਐਸੇ ਨੇ, ਇਹਨਾਂ ਨੇ ਆਪਣੇ ਹੱਥ ਕੱਟ ਕੇ ਦਿੱਤੇ ਨੇ ਫੌਜ ਨੂੰ ਕਿ ਲੋ ਜੀ ਆਹ ਸਾਡੇ ਹੱਥ ਨੇ, ਹਾਂ ਅੱਜ ਜਿਹੜੀ ਸਾਡੇ ਹੱਥ 'ਚ ਪਾਵਰ ਸੀ, ਹੁਣ ਤੁਹਾਡੇ ਕੋਲ ਸਾਰਾ ਕੁਛ ਉਹਨਾਂ ਨੂੰ ਦੇ ਦਿੱਤਾ। ਹੁਣ ਉਹਨਾਂ ਨੂੰ ਲੋੜ ਹੈ ਇਹਨਾਂ ਦੀ, ਕੱਖ ਦੀ ਲੋੜ ਨਹੀਂ ਇਹਨਾਂ ਦੀ। ਹਾਂ, ਹੁਣ ਇਹਨਾਂ ਦੇ ਹੱਥ ਦੇ ਵਿੱਚ ਕੁਛ ਨਹੀਂ ਹੈ, ਬਿਲਕੁਲ ਫਰਕ ਨੇ। ਫਿਰ ਆ ਸਭ ਕੁਛ ਕੀ ਹੋ ਰਿਹਾ? ਜੇ ਐਕਸਟੈਂਸ਼ਨ ਦੀ ਜ਼ਰੂਰਤ ਨਹੀਂ ਗਈ, ਐਕਸਟੈਂਸ਼ਨ ਜਦੋਂ ਮਰਜ਼ੀ ਉਹ ਲੈ ਲਵੇ। ਹਾਂ, ਉਹ ਭਾਜੀ ਪਾਕਿਸਤਾਨ ਦਾ ਬਾਦਸ਼ਾਹ ਬਣਿਆ ਬੈਠਾ, ਕੋਈ ਉਹਨੂੰ ਰੋਕਣ ਟੋਕਣ ਵਾਲਾ ਨਹੀਂ। ਇੰਟਰਨੈਸ਼ਨਲ ਜਿਹੜੇ ਆਪਣਾ ਤਾਕਤਾਂ ਨੇ ਉਹਦੇ ਨਾਲ ਨੇ। ਹਾਂ, ਕੋਈ ਐਸੀ ਗੱਲ ਨਹੀਂ ਟਰੰਪ ਉਹਦੇ ਨਾਲ ਖੜਾ ਆ ਕੇ, ਅਤੇ ਮਸਲਾ ਹੀ ਕੋਈ ਨਹੀਂ। ਐਕਸਟੈਂਸ਼ਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਰੌਲਾ ਕਾਹਦਾ? ਹੁਣ ਰੌਲਾ ਦੇਖੋ ਫਿਰ ਉਹੀ ਆ ਪਹਿਲੇ ਵਾਲਾ। ਕਿਹੜਾ? ਉਹ ਕਹਿੰਦੇ ਆ ਜੀ ਇਕੱਲੇ ਨਾ ਖਾਓ ਤੁਸੀਂ। ਹਾਂ, ਦੇਖੋ ਉਹਨਾਂ ਨੂੰ ਵੀ ਪਤਾ ਕਿ ਖਾ ਤੁਸੀਂ ਵੀ ਰਹੇ ਹੋ, ਹਾਂਜੀ, ਔਰ ਖਾ ਅਸੀਂ ਵੀ ਰਹੇ। ਅਤੇ ਆਹ ਮਿਲ ਕੇ ਖਾਓ ਪੀਓ ਕੰਮ ਜਿਹੜਾ ਨਾ ਆਹ ਚੱਲਣ ਦਿਓ। ਹੁਣ ਕੀ ਹੋ ਗਿਆ? ਹੁਣ ਕੰਪਨੀ ਕਹਿੰਦੀ ਹੈ ਕਿ ਸਾਡੇ ਕੋਲ ਸਾਰੀ ਤਾਕਤ ਆ ਗਈ, ਹਰ ਸ਼ੈ ਸਾਡੇ ਕੰਟਰੋਲ ਦੇ ਵਿੱਚ ਨੇ। ਉਹ ਬਈ ਇਹਨਾਂ ਦਾ ਹਿੱਸਾ ਵੀ ਆਪ ਹੀ ਖਾਓ। ਆਹ ਬਗੈਰਤ ਜੀ ਖਾਈ ਜਾਂਦੇ ਆ ਨੂਨ ਲੀਗ ਵਾਲੇ, ਇੱਧਰ ਉੱਧਰ ਮੂੰਹ ਮਾਰ ਕੇ। ਬਗੈਰਤ ਜਿਹੜੇ ਨਾ, ਇਹਨਾਂ ਨੂੰ ਹਿੱਸਾ ਅਸੀਂ ਕਿਉਂ ਦੇਣ ਡੇ? ਉਹ ਬਈ ਇਹ ਵੀ ਨੱਪੋ, ਆਪਣੇ ਕੋਲ ਲਿਆਓ ਹਿੱਸਾ, ਆਪੇ ਖਾਓ ਸਾਰਾ। ਹੈ ਖਾਣ ਦਾ ਕੰਮ। ਹਾਂ, ਇਹ ਨਹੀਂ ਕਿਉਂਕਿ ਮੁਲਕ ਦੀ ਫਲਾਹ ਦਾ ਕੰਮ ਹੈ। ਬਾਬਾ ਜੀ ਕਹਿੰਦੇ ਆ ਖਾਣ ਪੀਣ ਹੀ ਮੁਲਕ ਦੀ ਫਲਾਹ ਦਾ ਕੰਮ ਆ। ਹਾਂ, ਇਹਨਾਂ ਵਾਸਤੇ। ਹਾਂ, ਉਹ ਇਸ ਕਰਕੇ ਹੁਣ ਲੜਾਈ ਝਗੜੇ ਹੋ ਰਹੇ ਨੇ ਕਿ ਆਹ ਕਹਿ ਰਹੇ ਨੇ ਕਿ ਲੋ ਜੀ ਤੁਸੀਂ ਜਿੰਨਾ ਕਰਨਾ ਸੀ ਕਰ ਲਿਆ ਆਪਣਾ ਹਿਸਾਬ ਕਿਤਾਬ। ਹੁਣ ਤੁਸੀਂ ਇੱਦਾਂ ਕਰੋ ਕਿ ਪਾਰਟੀ ਆਪਣੀ ਜਿਹੜੀ ਹੈ ਨਾ ਉਹ ਪਲੇਟ 'ਚ ਰੱਖ ਕੇ ਸਾਡੇ ਹਵਾਲੇ ਕਰੋ, ਅਤੇ ਤੁਸੀਂ ਖਿਸਕੋ, ਨਿਕਲੋ ਇੱਥੋਂ। ਹਾਂ, ਇੱਥੇ ਅਸੀਂ ਆਪਣਾ ਵਜ਼ੀਰ ਆਜ਼ਮ ਲਾਣਾ। ਕਿਹੜਾ ਵਜ਼ੀਰ ਆਜ਼ਮ ਲਾਣਾ? ਉਹ ਸਾਲਾ ਹੀ, ਉਸ ਪੂਰੇ ਮੁਲਕ ਦਾ ਹੀ ਸਾਲਾ। ਯਕੀਨ ਕਰੋ, ਜਿੱਦਾਂ ਉਹ ਦੰਦਨਾਉਂਦਾ ਫਿਰਿਆ ਨਾ ਹਰ ਜਗ੍ਹਾ 'ਤੇ। ਉਹ ਕਹਿੰਦੇ ਜੀ ਸਾਲਾ ਅਸੀਂ ਜਿਹੜਾ ਨਵਾਜ਼ ਨਕਵੀ ਆ ਉਹਨੂੰ ਅਸੀਂ ਲਾਣਾ ਵਾ ਵਜ਼ੀਰ ਆਜ਼ਮ ਇੱਥੇ, ਅਤੇ ਤੁਸੀਂ ਕਰੋ ਛੁੱਟੀ। ਪਾਰਟੀ ਤੁਹਾਡੀ ਸਾਰੀ 47 'ਤੇ ਅਸੀਂ ਜਿਤਵਾਈ ਹੋਈ ਆ, ਅਤੇ ਅਸੀਂ ਜਿੱਧਰ ਇਸ਼ਾਰਾ ਕਰਾਂਗੇ ਉਹ ਉੱਧਰ ਜਿਹੜਾ ਨਾ ਸਿਰਫ ਉਹ ਗਿਣ ਕੇ 17 ਬੰਦੇ ਜਿਹੜੇ ਜਿੱਤੇ ਆ ਤੁਹਾਡੇ, ਉਹ ਤੁਸੀਂ ਲੈ ਲਓ ਆਪਣਾ 32 ਬਣਾ ਕੇ ਉਹਨਾਂ ਨੂੰ ਲੈ ਲਓ ਜਿੱਥੇ ਮਰਜ਼ੀ। ਸਾਡੀ ਬਲਾ ਨੂੰ ਉਹ ਕਹਿੰਦੇ ਆਹ ਜਿਹੜੀ ਨਾ ਉਹ ਲੜਾਈ ਹੋ ਰਹੀ। ਹੁਣ ਇਹਨਾਂ ਨੂੰ ਪਿੱਛੂ ਪਏ ਨੇ ਕਿ ਬਈ ਇਹ ਜੇ ਅਸੀਂ ਬਾਹਰ ਹੋ ਗਏ ਤਾਂ ਮਤਲਬ ਹੈ ਕਿ ਇੱਥੇ ਤਾਂ ਫਿਰ ਸਾਡਾ ਖਾਣਾ ਪੀਣਾ ਖਾਬਾ ਬੰਦ ਹੋ ਜਾਏਗਾ। ਇਸ ਕਰਕੇ ਅੱਜ ਜਿਹੜਾ ਤੁਸੀਂ ਤਿਲ ਮਿਲਾਹਟ ਦੇਖ ਰਹੇ ਹੋ ਨਾ ਨੂਨ ਲੀਗ ਦੀ, ਪੀਪਲ ਪਾਰਟੀ ਦੀ ਵੀ, ਇਸ ਤਰ੍ਹਾਂ ਹੀ ਹਾਲੇ ਤਾਂ ਨੂਨ ਲੀਗ ਦੇ, ਕਿਉਂਕਿ ਜ਼ਿਆਦਾ ਸਟੇਕ ਨੂਨ ਲੀਗ ਦੇ ਜ਼ਿਆਦਾ ਨੇ ਹਕੂਮਤ ਦੇ ਵਿੱਚ, ਕਿਉਂਕਿ ਆ ਸੈਂਟਰ 'ਚ ਵੀ ਬੈਠੇ ਨੇ, ਪੰਜਾਬ 'ਚ ਵੀ ਬੈਠੇ ਨੇ। ਹਾਂ, ਇੱਕ ਵਾਅਦਾ ਉਹਨਾਂ ਨੇ ਕੀਤਾ ਹੋਇਆ, ਉਹ ਵਾਅਦਾ ਜਿਹੜਾ ਨਾ ਉਹ ਹਮੇਸ਼ਾ ਵਫਾ ਹੋਏਗਾ। ਉਹ ਵਾਅਦਾ ਉਹਨਾਂ ਨੇ ਕੀਤਾ ਮਾਈ ਦਾ। ਹਾਂ, ਮਾਈ ਨੇ ਕਿਹਾ ਕਿ ਮਾਈ ਤੂੰ ਬੈਠੀ ਰਹਿ, ਇਖਤਿਆਰ ਤੇਰਾ ਕੋਈ ਨਹੀਂ ਹੋਏਗਾ। ਜਿੱਦਾਂ ਹੁਣ ਮਾਈ ਦਾ ਕੋਈ ਇਖਤਿਆਰ ਨਹੀਂ। ਆ ਦੇਖੋ ਮਾਈ ਜਾ ਰਹੀ ਆ, ਜਾ ਕੇ ਟਿਕਟੋਕਾਂ ਬਣਾ ਰਹੀ ਆ, ਜਾ ਕੇ ਮਾਈ ਸਟੂਡੈਂਟਾਂ ਨੂੰ ਮਿਲ ਰਹੀ ਆ, ਕਿਤੇ ਕੋਈ ਇਫਤਿਤਾਹ ਕਰ ਰਹੀ ਹੈ ਅਜੀਬੋ ਗਰੀਬ ਚੀਜ਼ਾਂ ਦਾ, ਟਿਕਟੋਕਾਂ ਬਣਾ ਰਹੀ ਆ। ਉਹ ਕਹਿੰਦੇ ਬਸ ਤੂੰ ਮਾਈ ਟਿਕਟੋਕਾਂ ਬਣਾਈ ਰੱਖ, ਹਾਂ, ਅਤੇ ਬਾਕੀ ਕੰਮ ਅਸੀਂ ਕਰੀ ਰੱਖਾਂਗੇ। ਹਾਂ, ਜੋ ਵੀ ਹਿਸਾਬ ਕਿਤਾਬ ਉਹ ਹੈ ਮਾਈ ਨੂੰ, ਬਾਕੀ ਸਾਰਾ ਕੁਝ ਫਰਕ ਕਰਕੇ ਸਾਈਡ 'ਤੇ। ਉਹ ਤਾਂ ਹੁਣ ਜਿਹੜੇ ਨਾ ਖੱਪ ਪਈ ਹੋਈ ਆ, ਇਹ ਥੋੜ੍ਹਾ ਜਿਹਾ ਦਿਖਾ ਰਹੇ ਹਲਕਾ ਫੁਲਕਾ, ਅਦਰਵਾਈਜ਼ ਕੋਈ ਮਸਲਾ ਨਹੀਂ ਗਾ। ਇਹ ਵੀ ਹੱਲ ਹੋ ਜਾਣਾ ਮਸਲਾ। ਆਹ ਉਹਨਾਂ ਨੇ ਥੋੜ੍ਹੇ ਜਿਹੇ ਦਿਖਾਇਆ ਨਾ, ਇੰਨੇ 200,000 ਦੀ ਅਰਬ ਦੀ ਕਰਪਸ਼ਨ ਜਿਹੜੀ ਆ, ਉਹ ਹਲਕਾ ਜਿਹਾ ਉਹਨਾਂ ਨੇ ਦਿਖਾਇਆ ਝਲਕ ਜੀ। ਹੈਂ, ਇੱਕ ਦੋ ਬੰਦੇ ਹੋਰ ਇਹਨਾਂ ਨੇ ਫੜੇ ਫਰੰਟ ਮੈਨ, ਇਹਨਾਂ ਨੇ ਢੇਰ ਹੋਏ, ਇਹਨਾਂ ਨੇ ਕਹਿਣਾ ਮਾਈ ਬਾਪ ਤੁਸੀਂ ਹੁਕਮ ਕਰੋ, ਮੀਆਂ ਸਾਹਿਬ ਆਪ ਆ ਕੇ ਤੁਹਾਡੇ ਵਜ਼ੀਰ ਆਜ਼ਮ ਨੂੰ ਵੋਟ ਦੇ ਕੇ ਜਾਣਗੇ। ਔਰ ਯਕੀਨ ਕਰੋ ਦੇ ਕੇ ਜਾਏਗਾ। ਆਹ ਪੈਂਪਰ ਬਣਿਆ ਬਗੈਰਤ। ਹਾਂ, ਇਹ ਆਪਣੇ ਹੱਥ ਵਡਵਾਉਣ ਵਾਲਾ ਬਗੈਰਤ ਜਿਹੜਾ, ਜਿਹਨੇ ਪਾਕਿਸਤਾਨ ਦੀ ਜਮਹੂਰੀਅਤ ਦਾ ਜਨਾਜ਼ਾ ਕੱਢਿਆ ਨੇ, ਬਗੈਰਤ ਨੇ, ਜਿਹੜਾ ਨਿਜ਼ਾਮ ਚੱਲਦਾ ਸੀ ਇੱਥੇ। ਅਤੇ ਇਹ ਆ ਕੇ ਇਹ ਕੋਈ ਮਸਲਾ ਨਹੀਂ ਆ ਉਹਨਾਂ ਵਾਸਤੇ। ਆਹ ਈਜ਼ੀ ਪ੍ਰੋਗਰਾਮ ਹੈ। ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਨਾ ਉਹ ਕੀ ਚੱਲ ਰਿਹਾ, ਉਹ ਜਨਾਬ ਇੰਟਰਨੈਸ਼ਨਲ 'ਤੇ ਚੱਲ ਰਿਹਾ ਕਿ ਹੁਣ ਇਜ਼ਰਾਈਲ ਨੂੰ ਜਿਹੜਾ ਨਾ ਉਹ ਹੁਣ ਤਸਲੀਮ ਕਰਨ ਜਾ ਰਹੀ ਹੈ ਸਾਡੀ ਪਾਕ ਫੌਜ। ਹਾਂਜੀ, ਉਹੀ ਫੌਜ ਜਿਹਨੇ ਸਾਰੀ ਉਮਰ ਆ ਵੇਚਿਆ ਕਿ ਬਈ ਆਹ ਇਜ਼ਰਾਈਲ ਜਿਹੜਾ ਵਾ ਸਾਡਾ ਦੁਸ਼ਮਣ ਆ, ਆਹ ਜਿਹੜਾ ਕਾਬਜ਼ ਆ ਅਸੀਂ ਫਲਸਤੀਨੀਆਂ ਦੇ ਨਾਲ ਖੜ੍ਹੇ ਹਾਂ, ਅਸੀਂ ਇਹਨਾਂ ਨੂੰ ਤਸਲੀਮ ਨਹੀਂ ਕਰਦੇ। ਅਸੀਂ ਔਰ ਜਿਨ੍ਹਾਂ ਨੇ ਸਾਰੇ ਜ਼ਿੰਦਗੀ ਆਹ ਵੇਚਿਆ ਕਿ ਵੀ ਇਮਰਾਨ ਖਾਨ ਜਿਹੜਾ ਉਹ ਯੂਦੀ ਲਾਬੀ ਆ, ਅੱਜ ਉਹ ਯੂਦੀ ਲਾਬੀ 'ਚ ਗੋਦੀ 'ਚ ਬਹਿ ਕੇ ਆਪ ਯੂਦੀ ਲਾਬੀ ਬਣ ਕੇ ਉਹ ਹੁਣ ਜਨਾਬ ਤਸਲੀਮ ਕਰਨ ਜਾ ਰਹੇ, ਕਿਉਂਕਿ ਟਰੰਪ ਨੇ ਕਹਿ ਦਿੱਤਾ
ਕਿ ਬਈ ਸਾਰੇ ਲੈਣ ਹਾਜ਼ਰ ਹੋ ਜਾਓ ਤੇ ਇੱਕ ਇੱਕ ਕਰਕੇ ਜਿਹੜੇ ਨਾ ਇਜ਼ਰਾਈਲ ਨੂੰ ਤਸਲੀਮ ਕਰ ਲਵੋ। ਹਾਂ ਹੁਣ ਇਹ ਹੈ ਕਿ ਜੀ ਪਹਿਲੇ ਬਿੱਲੀ ਦੇ ਗਲੇ 'ਚ ਘੰਟੀ ਕੌਣ ਬੰਨੇਗਾ, ਆਹ ਸਾਰਾ ਰੋਲਾ। ਜਾਂ ਉਹ ਅਰਬ ਮਮਾਲਕ ਉਹ ਬੰਨਣਗੇ ਜਾਂ ਫੀਲਡ ਮਾਰਸ਼ਲ ਬੰਨੇਗਾ। ਉਹ ਜ਼ਿਆਦਾ ਉਮੀਦ ਆਈ ਕਿ ਫੀਲਡ ਮਾਰਸ਼ਲ ਬੰਨੇਗਾ ਔਰ ਇਹਨੇ ਬੰਨ ਦੇਣੀ। ਹਾਂ ਹੋਰ ਕੋਈ ਗੱਲ ਨਹੀਂ, ਆ ਬਿਲਕੁਲ ਲੈਵਲ ਹੋ ਗਿਆ ਉਹ ਹਿਸਾਬ ਕਿਤਾਬ। ਲੇਕਿਨ ਇਹ ਗੱਲ ਇਹ ਵੀ ਹੈ ਕਿ ਵੀ ਇੰਨਾ ਸੌਖਾ ਕੰਮ ਨਹੀਂਗਾ ਕਿ ਬਈ ਮੁਲਕ ਦੇ ਵਿੱਚ ਹਰ ਬੰਦਾ ਤਾਂ ਪਹਿਲਾਂ ਹੀ ਜਾਣਦਾ ਹੈਗਾ ਕਿ ਬਈ ਇਹ ਸਾਰੀ 2 ਨੰਬਰੀ ਹੋ ਰਹੀ ਆ ਫਰਾਡੀਏ ਸਾਡੇ ਉੱਤੇ ਆ ਕੇ ਬੈਠ ਕੇ ਕਬਜ਼ਾ ਕਰ ਲਿਆ ਉਹਨਾਂ ਨੇ। ਉਹ ਹੁਣ ਜੋ ਮਰਜ਼ੀ ਕਰਨ ਕਿ ਬਈ ਕੋਈ ਜਿਹੜਾ ਨਾ ਉਹ ਦਿਲਾਂ ਦੇ ਵਿੱਚ ਤਾਂ ਨਫ਼ਰਤ ਵਧੇਗੀ, ਹਾਂ, ਲੇਕਿਨ ਬਾਹਰੋਂ ਠੰਡਾ ਠਾਰ ਕੰਮ ਹੋਏਗਾ। ਕਿਉਂਕਿ ਸਾਰੇ ਚਾਬੀ ਵਾਲੇ ਦਗੜ ਦੱਲੇ ਜਿਹੜੇ ਨੇ ਨਾ ਉਹ ਫੀਲਡ ਮਾਰਸ਼ਲ ਦੀ ਜੇਬ ਦੇ ਵਿੱਚ ਪਏ ਆ। ਹਾਂ ਮਸਲਾ ਹੀ ਕੋਈ ਨਹੀਂ, ਉਹ ਬਿਲਕੁਲ ਖਾਮੋਸ਼। ਜਿਤਨੇ ਉਲਮਾਏ ਇਕਰਾਮ ਤੁਹਾਡੇ ਜਿਨ੍ਹਾਂ ਨੇ ਉੱਠ ਕੇ ਕਹਿਣਾ ਸੀਗਾ ਕਿ ਬਈ ਅਸੀਂ ਨਹੀਂ ਹੋਣ ਦਿਆਂਗੇ, ਉਹ ਸਾਰੇ ਦੇ ਸਾਰੇ ਲੰਮੇ ਪਏ ਹੋਏ ਅੱਗੇ, ਬਿਲਕੁਲ ਪੁੱਠੇ ਹੋ ਕੇ ਨੰਗੇ ਹੋ ਕੇ ਲੰਮੇ ਪਏ ਹੋਏ ਆ। ਜਿੱਦਾਂ ਮਰਜ਼ੀ ਜੋ ਮਰਜ਼ੀ ਹਿਸਾਬ ਕਰੋ। ਬਾਬਾ ਜੀ ਕਹਿੰਦੇ ਜਿੱਦਾਂ ਮਰਜ਼ੀ ਜੋ ਮਰਜ਼ੀ ਇਹਦਾ ਕੀ ਹਿਸਾਬ। ਮੈਂ ਕਿਹਾ ਬਾਬਾ ਜੀ ਮਤਲਬ ਉੱਤੇ ਕਦਮ ਰੱਖ ਕੇ ਲੰਘ ਜਾਓ ਜਾਂ ਲੰਮੇ ਪੈ ਜਾਏ, ਜੋ ਮਰਜ਼ੀ ਕਰ ਲਓ ਉਹਨਾਂ ਨਾਲ। ਹਾਂ ਹਿਸਾਬ ਕਿਤਾਬ ਲਗਾ ਕੇ ਬਾਬਾ ਜੀ ਕਹਿੰਦੇ ਐਨਕਾਂ ਨਹੀਂ ਨਾ ਕਰ ਦੇਣ। ਮੈਂ ਕਿਹਾ ਮਰਜ਼ੀ ਆ, ਹਾਂ, ਔਰ ਜਿਹਦੇ ਨਾਲ ਚਾਹ ਲਓ ਜੋ ਮਰਜ਼ੀ ਕਰਨ। ਇਸ ਕਰਕੇ ਉਹ ਸਾਰੇ ਲੇਟੇ ਹੋਏ, ਉੱਥੋਂ ਕੋਈ ਆਵਾਜ਼ ਤੁਹਾਨੂੰ ਬੁਲੰਦ ਹੁੰਦੀ ਨਜ਼ਰ ਨਹੀਂ ਆਣੀ। ਔਰ ਜਿਹੜਾ ਚਾਬੀ ਵਾਲਾ ਉਹ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਉਹਨਾਂ ਨੇ ਲਾਂਚ ਕੀਤਾ। ਅਜੀਬ, ਪਹਿਲੇ ਇਮਰਾਨ ਖਾਨ ਦੇ ਖਿਲਾਫ ਲਾਂਚ ਹੁੰਦੀਆਂ ਸੀ ਚੀਜ਼ਾਂ, ਹੁਣ ਉਹਨਾਂ ਨੇ ਆਪਣਾ ਚਾਬੀ ਵਾਲਾ ਜਿਹੜਾ ਨਾ ਆਪਣੀ ਹੁਕੂਮਤ ਦੇ ਖਿਲਾਫ ਹੀ ਲਾਂਚ ਕਰਤਾ। ਹਾਂ ਉਹ ਉੱਠ ਕੇ ਕਹਿ ਰਿਹਾ ਮਸਜਿਦ 'ਚ ਬਹਿ ਕੇ ਕਸਮਾਂ ਖਾ ਰਿਹਾ। ਕਸਮ ਦੇ ਵੈਸੇ ਨੇ ਠੀਕ ਖਾਧੀ, ਪਰ ਯਕੀਨ ਕਰੋ ਅੱਜ ਹੈ ਚਾਬੀ ਵਾਲਾ ਦਗੜ ਦੱਲਾ ਬੜਾ ਵੱਡਾ, ਲੇਕਿਨ ਗੱਲ ਉਹ ਠੀਕ ਕਰ। ਕੀ ਗੱਲ ਕਰ ਰਿਹਾ ਸੁਣੋ ਜ਼ਰਾ। ਜਿਹੜੇ ਖੁਦ ਚੋਰੀ ਦੀ ਹਕੂਮਤ ਤੋਂ ਆਏ ਹੋਏ ਉਹ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਤੁਹਾਡੀ ਰੇੜੀ ਨਜਾਇਜ਼ ਹੈ। ਅਜੀਬ ਬਾਤ ਨਹੀਂ, ਜਿਨ੍ਹਾਂ ਦੇ ਉੱਤੋਂ ਲੈ ਕੇ ਵਜ਼ੀਰ ਤੋਂ ਲੈ ਕੇ ਮੁਸ਼ੀਰ ਤੋਂ ਲੈ ਕੇ ਵਜ਼ੀਰ ਆਜ਼ਮ ਤੋਂ ਲੈ ਕੇ ਵਜ਼ੀਰ ਆਲਾ ਤੋਂ ਲੈ ਕੇ ਸਾਰੇ ਨਜਾਇਜ਼ ਹਨ। ਇੱਕ ਵੀ ਕੋਈ ਨਹੀਂ ਜਿੱਤਿਆ ਹੋਇਆ। ਮੈਂ ਮਸਜਿਦ 'ਤੇ ਖੜਾ ਹੋ ਕੇ ਕਹਿ ਸਕਦਾ ਇਹਨਾਂ ਨੂੰ ਬਦਤਰੀਨ ਸ਼ਿਕਸਤ ਹੋਈ ਤਾਰੀਖ ਦੀ। और भाई जना चलो बाकी नहीं छो उतरो हल्के तो लवो अटक तो लवो है जी। पंजाब की गल करते हैं जिसनों जिताया वो तो मेरे को 64,000 वोटा तो हारिया होया। ये तो मैं मस्जिद खड़ा होकर कह सकता, ये तो मैं मस्जिद खड़े होकर कह सकता। लो जी आ गल जी उन्होंने की ना आ बिल्कुल सच्ची की और ठीक की। वो होर गल है कि है चाबी वाला दगड़ दल्ला और इनू हुण भी कंपनी ने लॉन्च किया आ दगड़ दल्ले 47 वालों के खिलाफ। हाँ वो हुण खुल खिला के बोल रहा, सच बोल रहा कि बई आ देखो अटक दे विच जिहड़ा इलैक्शन होया सी वो कहन लगा कि दूजे नंबर ते आया सीगा है ना रिजवी। ये कहन लगा कि जिहड़ा मेरे तो भी हारिया सीगा 62,000 वोट तो उन्होंने जितवा दिता इन्होंने। तो उत्थे जितया कौन सी अटक दे विच? वो सी ईमान ताहिर। ईमान ताहिर जिहड़ी आ वो उत्थे जित्ती सी PTI दी और लंबी लीड तो उन्होंने हरवा के तो देखो तीसरे नंबर वाले जाके उन्होंने नून लीग जितवाया। वो हुण उठ के जो ना वो इन्हों का जो ना ऐसी तैसी फेर रहा, इन्होंने नंगा कर रहा। देखो बिल्कुल हारे हुए फार्म 47 ते जो ना आए हुए आ हुण सारा कुछ क्यों हो रहा तेरे सामने? इस करके हो रहा कि एक तो इन्होंने दी है चाबी। हाँ क्योंकि तुहानूं पता है चाबी ना चलता, चाबी के बगैर नहीं चलता। हाँ जे तुसीं कहो कि बई सालां वाली चीज़ भी कदी कदी आपे चल पैंदी है टुर पैंदी है, नहीं तो सालां वाला चक्कर ही कोई नहीं करता। हाँ बैटरी वाले ये चाबी वाला चाबी तुन के हाँ घुमाते जो साथ जो बंद नहीं चलता उदा। हूँ ये लॉन्च किया उन्होंने अपनी लिया है अर्दली। हूँ अर्दली नाल ही घबरा गए। देखो जो उन्होंने पहले पता सी कंपनी बड़ी सियाणी है, यकीन करो इन्होंने उदों ही पता सी कि इन्होंने बगैरता पूरे फार्म 47 ते जिताओ इन्हों दे। हाँ मियाँ साहब ने फार्म 47 ते ਜਦੋਂ ਹੀ ਜਿਹੜਾ ਨਾ ਆ ਇੱਧਰ ਉੱਧਰ ਹੋਣ ਲੱਗੇ ਤਾਂ ਆ ਜਿਹੜੀ ਲਾਸਟਿਕ ਦੀ ਸ਼ਲਵਾਰ ਆ 47 ਵਾਲੀ ਆ ਖਿੱਚ ਦਿਓ। ਔਰ ਸ਼ਲਵਾਰ ਫੜੀ ਦਵਾਂ ਹੱਥਾਂ ਨਾਲ ਉਹਨਾਂ ਨੇ ਆ ਬਲਕਿ ਉਹ ਯਾਰ ਕੀ ਨਾਮ ਉਹਦਾ ਉਹ ਅਸਦ ਤੂਰ ਹਾਂ ਉਹਨੇ ਇਜਾਦ ਕੀਤੀ ਸੀ ਕਿ ਆਪਣਾ ਲਾਸਟਿਕ ਵਾਲੀਆਂ 47 ਦੀਆਂ ਸ਼ਲਵਾਰਾਂ ਪਵਾਈਆਂ ਇਹਨਾਂ ਨੂੰ। ਹਾਂ ਜਿਹੜੀ ਕਦੀ ਵੀ ਡਿੱਗ ਸਕਦੀਆਂ। ਉਹ ਹਲਕਾ ਜਿਹਾ ਚੂਚਣਾ ਕਰਦੇ ਉਹ ਖਿੱਚ ਦਿੰਦੇ ਆ ਫਿਰ ਚੁੱਕ ਕੇ ਖੜੇ ਹੋ ਜਾਂਦੇ ਆਰਾਮ ਨਾਲ। और जो ना उन्होंने जो ना चाबी वाला उन्होंने पीछे चढ़ छड़िया कि चल भी चाबी वाला पै जा। वो चाबी वाला दगड़ दल्ला जो ना वो इन्हों से चढ़िया खलोता। अच्छा मैंने तो मज़ा आ रहा, यकीन करो। इधरों ये हजे कोई इन्होंने कोई गल नहीं की। हालांकि भी देखो इन्नियां तुहाडियां कनीज़ां रखियां हुई इत्थे अपना पंजाब दे विच डड्डू चार्जर आ, अपना उज़मा पोली आ, अपना हिना भट्ट आ और बहुत सारिया अजीबो गरीब चीज़ां
ਬਈ ਉਹ ਲੈ ਕੇ ਆਓ ਉਹਨਾਂ ਨੂੰ ਇਹਦੇ ਮੁਕਾਬਲੇ ਚ ਲਾਓ ਰਿਜ਼ਵੀ ਦੇ ਤੇ ਉਹਨੇ ਉਹ ਡਰਦੇ ਨੇ ਹਾਂ ਉਹ ਕਹਿੰਦੇ ਲੱਗੇ ਉਹਨਾਂ ਨੂੰ ਪਤਾ ਕਿ ਭਾਈ ਇਹ ਚਾਬੀ ਵਾਲਾ ਕੰਪਨੀ ਕੋ ਚਾਬੀ ਇਹਨਾਂ ਦੀ ਹਾਂ ਇਹਨੂੰ ਅਸੀਂ ਕੁਝ ਕਿਹਾ ਤੇ ਹਰ ਪਾਸੇ ਸਾਡਾ ਬੇੜਾ ਗਰਕ ਹੋ ਜਾਣਾ ਤੇ ਇਸ ਕਰਕੇ ਇਹਦੇ ਖਿਲਾਫ ਕੋਈ ਕੁਝ ਨਹੀਂ ਤੇ ਉਹਨੇ ਜਰਾ ਨਾ ਇਹਨਾਂ ਨੂੰ ਤੁੰਨ ਕੇ ਰੱਖ ਦਿੱਤਾ ਨੱਪ ਕੇ ਰੱਖ ਦਿੱਤਾ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਟਾਈਮ ਇਹਨਾਂ ਦਾ ਹੁਣ ਥੋੜਾ ਰਹਿ ਗਿਆ ਹਾਂ ਤੇ ਇਹਨਾਂ ਨੂੰ ਹੁਣ ਇੱਜ਼ਤ ਇਹਤਰਾਮ ਦੇ ਨਾਲ ਨਾ ਰੁਖਸਤੀ ਕਰਨੀ ਹੈ ਅੱਜ ਕਰਨ ਜਾਂ ਕੱਲ ਕਰਨ ਪਰ ਬਾਬਾ ਜੀ ਹਾਂ ਦੇਖ ਬਈ ਜੋ ਹੋਏ ਜੋ ਨਾ ਹੋਏ ਮਾਈ ਹੋਏਗੀ ਕਿ ਨਹੀਂ ਹੋਏਗੀ ਮੈਂ ਕਿਹਾ ਬਾਬਾ ਜੀ ਮਾਈ ਵੀ ਹੋਏਗੀ ਤੇ ਡੱਡੂ ਵੀ ਹੋਏਗਾ ਬਾਬਾ ਜੀ ਕਹਿੰਦੇ ਬਸ ਸੱਤੇ ਖੈਰਾ ਹੋਰ ਕੌਣ ਨਹੀਂ ਹੋਣ ਲੱਗਾ ਮੈਂ ਕਿਹਾ ਬਾਬਾ ਜੀ ਭਿਖਾਰੀ ਭਕੂਰੀ ਸਾਰੇ ਇੱਧਰ ਉੱਧਰ ਵਾਲੇ ਬਾਂਦਰ ਬੁੰਦਰ ਸਭ ਕੱਢਦੇ ਨੇ ਇਹਨਾਂ ਨੇ ਹਾਂ ਕੀ ਪੋਜੀਸ਼ਨ ਤੇ ਜਿੱਦਾਂ ਅੱਜ ਰਿਟਾਇਰ ਜਰਨੈਲ ਹਰ ਅਹੁਦੇ ਤੇ ਬੈਠਿਆ ਹਰ ਕਿਸਮ ਦੇ ਜਿਹੜਾ ਇਦਾਰਾ ਪਾਕਿਸਤਾਨ ਦਾ ਉਹਦੇ ਤੇ ਤੁੰਨੇ ਹੋਏ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਲਾਏ ਹੋਏ ਆਹੀ ਮੈਂ ਹੈ ਉਹ ਬਾਅਦ 'ਚ ਹਿਸਾਬ ਕਿਤਾਬ ਚੱਲਣਾ ਵਾ ਉਹ ਜਿਹੜੇ ਹੁਣ ਹਾਜ਼ਰ ਸਰਵਿਸ ਨੇ ਉਹ ਆ ਜਾਣਗੇ ਫਿਰ ਆਉਣਗੇ ਬਾਬਾ ਜੀ ਫਰਮਾਉਂਦੇ ਨੇ ਵੀ ਇਹ ਸਾਰੇ ਹੁਕੂਮਤ ਸੰਭਾਲਣਗੇ ਤੇ ਫਿਰ ਜੰਗ ਕਿਹਨੇ ਲੜਨੀ ਹੈ ਮੈਂ ਬਾਬਾ ਜੀ ਕਾਹਦੀ ਜੰਗ ਬਾਬਾ ਜੀ ਕਹਿੰਦੇ ਯਾਰ ਬਾਰਡਰ ਵਾਲੀ ਮੈਂ ਕਿਹਾ ਉਹ ਤਾਂ ਮੁੱਕ ਗਈਆਂ ਕਿਦਾਂ ਦੀਆਂ ਜੰਗਾਂ ਹੁਣ ਤੇ ਇਸ਼ਕ ਮਸ਼ੂਕੇ ਦੀ ਜੰਗ ਦੀ ਗੱਲ ਕਰੋ ਤੁਸੀਂ ਉਹ ਤਿਆਰ ਨੇ ਲੜਨ ਵਾਸਤੇ